ਤੇ ਕਹਿੰਦੇ ਸੈਸ਼ਨ ਦੇ ਵਿੱਚੋਂ ਹੀ ਸ਼ਰਮਾ ਜੀ ਗੱਲ ਨਿਕਲੀ ਉਹ ਕਹਿੰਦੇ ਮੁਹੱਲਾ ਕਲੀਨਿਕ ਦੇ ਵਿੱਚ ਪ੍ਰਤਾਪ ਬਾਜਵੇ ਨੂੰ ਵੀ ਸੱਦਾ ਦਿੱਤਾ ਵੀ ਤੁਸੀਂ ਵੀ ਬੀਪੀ ਚੈੱਕ ਕਰਵਾ ਲਓ। ਪ੍ਰਵੀਨ ਜੀ, ਕੱਲ ਜਦੋਂ ਵਿਧਾਨ ਸਭਾ ਦਾ ਮਤਲਬ ਪਹਿਲੇ ਦਿਨ ਦੇ ਅੱਧੇ ਦਿਨ ਦਾ ਸੈਸ਼ਨ ਸੀ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਏ ਹੂੰ। ਔਰ ਉਹ ਸਵਾਲਾਂ 'ਚ ਵਿਰੋਧੀ ਧਿਰ ਨਾਲ ਤਕਰਾਰ, ਬਹਿਸ, ਤੋਹਮਤ, ਤੂੰ ਮੈਂ ਵੀ ਠੀਕ ਹੈ। ਨਜ਼ਰ ਆਈ, ਜਿਹਦੀ ਆਪਾਂ ਪਹਿਲਾਂ ਹੀ ਅੰਦਾਜ਼ੇ ਲਾ ਵੀ ਰਹੇ ਸੀ ਕਿ ਏਦਾਂ ਹੋਊਗਾ। ਹੂੰ। ਜੇਕਰ ਮੈਂ ਗੱਲ ਕਰਾਂ ਤਾਂ ਬਾਕਾਇਦਾ ਤੌਰ ਤੇ ਬੰਗੇ ਤੋਂ ਵਿਧਾਇਕ ਡਾਕਟਰ ਸੁਖਜਿੰਦਰ ਸੁੱਖੀ ਹੋਰਾਂ ਨੇ ਹੂੰ। ਸੁਲਤਾਨਪੁਰ ਲੋਧੀ ਦੇ ਫਾਇਰਿੰਗ ਦੇ ਮਾਮਲੇ ਤੇ ਸਵਾਲ ਚੁੱਕਿਆ ਕਿ ਪੁਲਿਸ ਜੁੱਤੀਆਂ ਲੈ ਕੇ ਅੰਦਰ ਕਿਵੇਂ ਚਲੀ ਗਈ, ਫਾਇਰਿੰਗ ਦੀ ਪਰਮਿਸ਼ਨ ਕਿਹਨੇ ਦਿੱਤੀ, ਉਹਨਾਂ ਨੇ ਸਵਾਲ ਕੀਤਾ। ਹੂੰ। ਇਸੇ ਤਰ੍ਹਾਂ ਰਜਨੀਸ਼ ਕੁਮਾਰ ਦਹੀਆ ਨੇ, ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜਾ ਆਰਐਮਪੀ ਦਾ ਅਹਿਮ ਯੋਗਦਾਨ ਹੈ ਇਹਦੀ ਟ੍ਰੇਨਿੰਗ ਨੂੰ ਲੈ ਕੇ ਸਰਕਾਰ ਨੂੰ ਸਵਾਲ ਕੀਤਾ ਹੈ ਨਾ। ਸੋ ਇਸੇ ਤਰ੍ਹਾਂ ਮਤਲਬ ਕਿ ਮਨਵਿੰਦਰ ਸਿੰਘ ਗਿਆਸਪੁਰਾ ਹੋਰੀ, ਉਹਨਾਂ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਹੈ ਉਹ ਨਿਲਾਮੀ ਤੇ ਲਾਇਆ, ਕੀ ਸਰਕਾਰ ਨੇ, ਪੰਜਾਬ ਸਰਕਾਰ ਨੇ ਕੋਈ ਚਿੱਠੀ ਲਿਖੀ, ਉਹਨੂੰ ਰੁਕਾਉਣ ਦੀ ਕੋਈ ਕੋਸ਼ਿਸ਼ ਕੀਤੀ, ਉਹਦਾ ਸਵਾਲ ਕੀਤਾ। ਇਸੇ ਤਰ੍ਹਾਂ ਮਨਜਿੰਦਰ ਸਿੰਘ ਲਾਲਪੁਰਾ ਹੋਰਾਂ ਨੇ ਆਪਣੇ ਹਲਕੇ ਦੇ 19 ਪਿੰਡਾਂ ਦੇ ਹੈ ਨਾ ਜ਼ਮੀਨ ਦਾ ਜਿਹੜਾ ਕਟਰਾ ਐਕਸਪ੍ਰੈਸ ਵੇਚ ਆਈ ਆ, ਉਹਦੇ ਹਵਾਲੇ ਨਾਲ ਸਵਾਲ ਕੀਤਾ ਕਿ ਇਹ ਕਿਹੜਾ ਤਰੀਕਾ ਜੀ, ਅੱਧੇ ਪਿੰਡਾਂ ਨੂੰ ਜ਼ਮੀਨ ਅਕਵਾਇਰ ਕਰਨ ਤੇ 70 ਲੱਖ ਦਾ ਕਿੱਲਾ ਲਈ ਜਾਂਦੀ ਹੈ ਸਰਕਾਰ, ਤੇ ਜਿਹੜੀ ਕੇਂਦਰ ਦੀ ਕੰਪਨੀਆਂ ਹਾਇਰ ਕਰ ਰਹੀਆਂ ਨੇ ਜ਼ਮੀਨਾਂ ਤੇ ਕਈਆਂ ਨੂੰ 38 ਲੱਖ, 40 ਲੱਖ, 35 ਲੱਖ ਦੇਈ ਜਾਂਦੇ ਨੇ, ਕਿ ਆਹ ਵਿਤਕਰਾ ਕਿਉਂ ਹੈ ਜਨਾਬ। ਸੋ ਇਹਦੇ ਪਰ ਸਵਾਲ। ਇਸੇ ਤਰ੍ਹਾਂ ਵਿਰੋਧੀ ਧਿਰ ਵਾਲੇ ਪਾਸਿਓਂ ਵੀ ਕਈ ਤਰ੍ਹਾਂ ਦੇ ਸਵਾਲ ਆਏ। ਉਹਨਾਂ ਚੋਂ ਪ੍ਰਗਟ ਸਿੰਘ ਦਾ ਸਵਾਲ ਖੂਬ ਚਰਚਾ ਚ ਰਿਹਾ ਜੀ। ਪ੍ਰਗਟ ਸਿੰਘ ਲਗਭਗ ਸਿੱਧੇ ਹੋ ਗਏ ਹਰਜੋਤ ਬੈਂਸ ਨੂੰ ਗੱਲ। ਠੀਕ ਹੈ। ਔਰ ਪ੍ਰਗਟ ਸਿੰਘ ਦੀ ਗੱਲ ਦੇ ਵਿੱਚ ਭਜਨ ਵੀ ਹੁੰਦਾ ਕਹਿੰਦੇ, ਤੇ ਉਹਨਾਂ ਕੋਲ ਲੌਜਿਕ ਵੀ ਹੁੰਦਾ, ਤੇ ਉਹ ਤਰਕ ਨਾਲ ਵੀ ਗੱਲ ਕਰਦੇ ਨੇ ਤੇ ਉਹਨਾਂ ਦੀ ਗੱਲ ਸੁਣੀ ਵੀ ਜਾਂਦੀ ਹੈ। ਪ੍ਰਗਟ ਸਿੰਘ ਕਹਿੰਦੇ ਜੀ ਮੇਰੇ ਦੋ ਪਹਿਲੂਆਂ ਤੋਂ ਸਵਾਲ ਹੈ। ਪਹਿਲਾ ਸਵਾਲ ਤਾਂ ਮੇਰਾ ਹੈਗਾ ਕਿ ਜਿਹੜਾ ਜਗਦੀਸ਼ ਭੁੱਲ ਹੈ ਉਹਦੀ ਜਿਹੜੀ ਜ਼ਮੀਨ ਆ ਉਹ ਈਡੀ ਨੇ ਅਕਵਾਇਰ ਕੀਤੀ ਆ, ਤੇ ਈਡੀ ਦੀ ਅਕਵਾਇਰ ਕੀਤੀ ਹੋਈ ਜ਼ਮੀਨ ਦੇ ਵਿੱਚੋਂ ਮਾਈਨਿੰਗ ਕਿਵੇਂ ਹੋ ਗਈ? ਦਿਓ ਜਵਾਬ। ਸਰਕਾਰ ਤਾਂ ਤੁਹਾਡੀ ਹੈ ਪੰਜਾਬ 'ਚ। ਹਾਂਜੀ ਹਾਂਜੀ। ਕਿਵੇਂ ਕਹਿੰਦੇ ਮਾਈਨਿੰਗ ਹੋ ਗਈ? ਫਿਰ ਉਹਨਾਂ ਨੇ ਕੀਤਾ 1158 ਪ੍ਰੋਫੈਸਰ ਕਹਿੰਦੇ ਲੰਮੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਸਰਕਾਰ ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੀ ਜੀ? ਪ੍ਰੋਫੈਸਰ ਜਿਹੜੀ ਲੈਕਚਰਰ ਹੈ ਬੱਚੀ ਬਲਜਿੰਦਰ ਕੌਰ, ਉਹਦਾ ਸੁਸਾਈਡ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਮੰਤਰੀ ਦਾ ਨਾਂ ਤੱਕ ਉਹ 'ਚ ਲਿਖਿਆ, ਤੇ ਪਰਚੇ ਤੁਸੀਂ ਕਹਿੰਦੇ ਉਹਨਾਂ ਦੇ ਪਰਿਵਾਰ ਤੇ ਕਰਤੇ। ਤੇ ਇੱਕ ਵਾਰ ਤਾਂ ਸਨਾਟਾ ਛਾ ਗਿਆ ਅੰਦਰ। ਅੱਛਾ। ਉਹ ਤੋਂ ਬਾਅਦ ਕਹਿੰਦੇ ਫਿਰ ਹਰਜੋਤ ਬਹਿਸ ਸੋਰੀ ਥੋੜੇ ਤਲਖ ਵੀ ਹੋਏ, ਤੇ ਉਹ ਕਹਿੰਦੇ ਕਿ ਤੁਸੀਂ ਮੇਰੇ ਤੇ ਉਂਗਲ ਚੱਕਦੇ ਹੋ, ਆ ਜਾਓ ਮੇਰਾ DNA ਕਰਾ ਲਓ, ਹੈ ਨਾ, ਮੇਰਾ ਨਾਰਕੋ ਟੈਸਟ ਕਰਾ ਲਓ, ਹੈ ਨਾ, ਆਪਾਂ ਚੱਲਦੇ ਹਾਂ। ਮੈਂ ਸਹੁੰ ਖਾ ਕੇ ਕਹਿਣਾ ਜੇ ਰੇਤ ਵਾਲੇ ਮਾਮਲੇ 'ਚ ਮੈਂ ਰਵਾਦਾਰ ਹੋਵਾਂ, ਇੱਕ ਪੈਸੇ ਦਾ ਵੀ ਨਾ ਮੈਂ ਦਾ ਕਿਸੇ ਦਾ, ਹੈ ਨਾ, ਅਸੀਂ ਤਾਂ ਆਮਦਨ ਵਧਾਈ, ਰੇਤ ਨਾਲ ਇੰਨੀ ਚੌਖੀ ਆਮਦਨ ਆਈ, ਵੱਡੇ ਅਸੀਂ ਅੰਦਰ ਦੇਤੇ ਚੱਕ ਕੇ, ਪਹਿਲਾਂ ਕਦੇ ਨਹੀਂ ਹੋਇਆ ਹੈ। ਸੋ ਪ੍ਰੋਫੈਸਰਾਂ ਦੇ ਮਾਮਲੇ 'ਚ ਕਹਿੰਦੇ ਅਸੀਂ ਤਾਂ ਚਾਹੁੰਦੇ ਹਾਂ ਕਿ 1158 ਪ੍ਰੋਫੈਸਰਾਂ ਦਾ ਮਾਮਲਾ ਨਿਬੜੇ, ਪਰ ਇਹ ਮਾਮਲਾ ਕੋਰਟ 'ਚ ਆ, ਤੇ ਅਸੀਂ ਇਹ ਪੁਰਜੋਰ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ 'ਚੋਂ 600 ਜਿਹੜੇ ਪ੍ਰੋਫੈਸਰਾਂ ਦੇ ਮਤਲਬ ਸਾਰਾ ਕੁਝ ਕਲੀਅਰ ਆ, ਉਹਨਾਂ ਨੂੰ ਤਾਂ ਸਟੇਸ਼ਨ ਮਿਲਣ। ਸੋ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਸਾਡਾ ਇਹਦੇ ਨਾਲ ਕੋਈ ਉਹ ਨਹੀਂਗਾ। ਸੋ ਇਹ ਸਫਾਈ ਦੇਣ ਦੇ ਚੱਕਰ 'ਚ ਤਕਰਾਰ ਵੀ ਹੋਈ। ਪਰ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਪ੍ਰਤਾਪ ਬਾਜਵੇ ਹੋਰੀ ਕੱਲ ਸਿੱਧੇ ਹੋ ਗਏ ਸਿਹਤ ਮੰਤਰਾਲੇ। ਠੀਕ ਹੈ। ਤੇ ਪ੍ਰਤਾਪ ਬਾਜਵਾ ਹੋਰੀ ਜਦੋਂ ਬੋਲੇ ਤਦ ਕੱਲ ਮਤਲਬ ਕਿ ਜਦੋਂ ਚਾਹੇ ਪ੍ਰਗਟ ਸਿੰਘ ਨੇ ਗੱਲ ਕੀਤੀ, ਚਾਹੇ ਪ੍ਰਤਾਪ ਬਾਜਵੇ ਨੇ ਗੱਲ ਕੀਤੀ, ਚਾਹੇ ਰਾਜਾ ਵੜਿੰਗ ਬੋਲੇ, ਵਿਰੋਧੀ ਧਿਰ ਦਾ ਜਿਹੜਾ ਲੀਡਰ ਬੋਲੇ, ਕੱਲ ਮੀਤ ਹੇਅਰ ਨਹੀਂ ਬੋਲੇ। ਪਰ ਜੀ ਅੱਛਾ, ਜਦੋਂ ਮਾਈਨਿੰਗ ਦਾ ਮਸਲਾ ਆਇਆ ਇਹ ਤੋਂ ਪਹਿਲਾਂ ਵਿਭਾਗ ਉਹਨਾਂ ਕੋਲ ਸੀ, ਪਰ ਤਾਂ ਵੀ ਮਾਈਨਿੰਗ ਦੇ ਮਸਲੇ ਤੇ ਪ੍ਰਗਟ ਸਿੰਘ ਦੇ ਸਵਾਲ ਤੇ ਕੱਲ ਕਹਿੰਦੇ ਮੀਤ ਹੇਅਰ ਚੁੱਪ ਧਾਰੀ ਰੱਖੀ, ਜਿਹੜੇ ਵਿਰੋਧੀ ਧਿਰ ਦੇ ਹਰ ਸਵਾਲ ਤੇ ਤੰਜ ਕਰਨਾ ਵੀ ਜਾਣਦੇ ਸੀ ਤੇ ਆਪਣੀ ਸਰਕਾਰ ਦਾ ਪੱਖ ਪੂਰਨਾ ਵੀ ਜਾਣਦੇ ਸੀ, ਉਹ ਕੱਲ ਚੁੱਪ ਨਜ਼ਰ ਆਏ। ਪਰ ਕੱਲ ਜਦੋਂ ਪ੍ਰਤਾਪ ਬਾਜਵੇ ਨੇ ਮੁਹੱਲਾ ਕਲੀਨਿਕਾਂ ਦਾ ਸਵਾਲ ਖੜਾ ਕੀਤਾ ਤਾਂ ਬਲਬੀਰ ਸਿੰਘ ਨੇ ਜਵਾਬ ਦਿੱਤੇ ਜੀ, ਤੇ ਜਵਾਬ ਚੋਂ ਹੀ ਸੱਦਾ ਵੀ ਆ ਗਿਆ। ਹੋਇਆ ਕਿ ਪ੍ਰਤਾਪ ਬਾਜਵਾ ਹੋਰੀ ਕਹਿੰਦੇ ਕਿ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾਅਵੇ ਕਰਦੀ ਕਿ ਅਸੀਂ ਹਰ ਥਾਂ ਮੁਹੱਲਾ ਕਲੀਨਿਕ ਖੋਲਤੇ। ਕਹਿੰਦੇ ਮੈਨੂੰ ਪੰਜਾਬ ਦੇ ਮੁਹੱਲਾ ਕਲੀਨਿਕਾਂ ਦਾ ਪਤਾ ਨਹੀਂ, ਪਰ ਮੇਰੇ ਆਪਣੇ ਕਾਦੀਆਂ ਹਲਕੇ 'ਚ ਤਾਂ ਇੱਕ ਨਹੀਂ ਖੁੱਲਿਆ। ਅੱਛਾ, ਵੀ ਤੁਸੀਂ ਕਿੱਥੇ ਖੋਲੇ ਨੇ? ਕਹਿੰਦੇ। ਤੇ ਇਹ ਜਦੋਂ ਸਵਾਲ ਆਇਆ ਫਿਰ ਨਾਲ ਹੀ ਉਹਨਾਂ ਨੇ ਇਹ ਵੀ ਸਵਾਲ ਕਰਤਾ ਕਿ ਕਿੰਨੇ ਕੁ ਤੁਹਾਡੇ ਮੰਤਰੀ, ਕਿੰਨੇ ਕੁ ਤੁਹਾਡੇ ਲੀਡਰ, ਕਿੰਨੇ ਕੁ ਤੁਹਾਡੇ MLA, ਕਿੰਨੇ ਕੁ ਤੁਹਾਡੇ ਹੋਰ ਅਹੁਦੇਦਾਰ, ਕਿੰਨੇ ਕੁ ਅਫਸਰ, ਕਿੰਨੇ ਕੁ DC SSP ਇਹਨਾਂ ਮੁਹੱਲਾ ਕਲੀਨਿਕਾਂ 'ਚੋਂ ਇਲਾਜ ਕਰਾਉਂਦੇ ਨੇ, ਮੈਨੂੰ ਇਹ ਵੀ ਦੱਸ ਦਿਓ ਜੀ। ਤੇ ਜਦੋਂ ਇਹ ਦੋ ਸਵਾਲ ਆਏ ਤਾਂ ਇਹਦੇ ਜਵਾਬ ਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਹੋਰਾਂ ਨੇ ਕਿਹਾ ਕਿ ਜੀ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ 35 ਆਮ ਆਦਮੀ ਮੁਹੱਲਾ ਕਲੀਨਿਕ ਖੋਲ ਚੁੱਕੇ ਆ,
ਗੁਰਦਾਸਪੁਰ ਔਰ ਪਠਾਨਕੋਟ 'ਚ 70 ਤੋਂ ਵੱਧ ਹੋਰ ਮੁਹੱਲਾ ਕਲੀਨਿਕਾਂ ਨੂੰ ਮਨਜ਼ੂਰੀ ਆ ਤੇ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੁਹਾਡੇ ਹਲਕੇ ਕਾਦੀਆਂ 'ਚ ਵੀ ਅਸੀਂ ਆਮ ਆਦਮੀ ਕਲੀਨਿਕ ਖੋਲ ਦਾਂਗੇ। ਤੇ ਇਹਨੂੰ ਲੈ ਕੇ ਜਦੋਂ ਉਹਨਾਂ ਦੇ ਪ੍ਰਬੰਧਾਂ ਦਾ, ਡਾਕਟਰਾਂ ਦਾ, ਸਟਾਫ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਕੀ ਕਰੋਗੇ, ਮੁਹੱਲਾ ਕਲੀਨਿਕ ਇਕੱਲਾ ਬੋਰਡ ਤੇ ਲਿਖਣਾ ਨਹੀਂ ਹੁੰਦਾ, ਉੱਥੇ ਨਾ ਦਵਾਈਆਂ ਮਿਲਣ, ਨਾ ਡਾਕਟਰ ਮਿਲੇ, ਨਾ ਸਟਾਫ ਮਿਲੇ। ਤੁਸੀਂ ਦਿੱਲੀ ਵਾਲਾ ਕਹਿੰਦੇ ਫੇਲ ਮਾਡਲ ਸਾਡੇ ਪੰਜਾਬ ਲਿਆ ਕੇ ਮਸ਼ਹੂਰੀਆਂ ਕਰੀ ਜਾਂਦੇ ਹੋ। ਪ੍ਰਤਾਪ ਬਾਜਵਾ ਨੇ ਜਦੋਂ ਅਗਲੋਂ ਮੋੜਵਾਂ ਸਵਾਲ ਕੀਤਾ ਤਦ ਫਿਰ ਬਲਵੀਰ ਸਿੰਘ ਕਹਿੰਦੇ ਜੀ ਥੋੜੇ ਜਿਹੇ ਤਿੱਖੇ ਹੋ ਕੇ ਬੋਲੇ ਕਿ ਬਾਜਵਾ ਸਾਹਿਬ ਕੋਈ ਗੱਲ ਨਹੀਂ, ਸਾਡੇ ਮੁਹੱਲਾ ਕਲੀਨਿਕਾਂ 'ਚ ਡਾਕਟਰ ਵੀ ਹੈਗੇ, ਨਰਸਾਂ ਵੀ ਹੈਗੀਆਂ, ਤੁਸੀਂ ਆ ਜਾਓ, ਤੁਹਾਡਾ ਬੀਪੀ ਵੀ ਚੈੱਕ ਕਰਾ ਦਾਂਗੇ, ਸ਼ੂਗਰ ਵੀ ਚੈੱਕ ਕਰਾ ਦਾਂਗੇ। ਸੋ ਫਿਰ ਪਤਾ ਲੱਗ ਜੂਗਾ ਤੁਹਾਨੂੰ ਕਿ ਮੁਹੱਲਾ ਕਲੀਨਿਕ ਅਸੀਂ ਖੋਲਣ ਜਾ ਰਹੇ ਹਾਂ। ਜਿਹੜੇ ਖੁੱਲ ਗਏ ਉਹ ਸਹੀ ਕੰਮ ਕਰ ਰਹੇ ਆ, ਉਹਨਾਂ ਨੇ ਦਾਅਵਾ ਕੀਤਾ। ਤੇ ਜਿਹੜੇ ਕਹਿੰਦੇ ਜਿੱਥੇ ਨਹੀਂ ਖੁੱਲੇ ਉੱਥੇ ਅਸੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਰ ਖੋਲ ਦੇਣੇ ਆ। ਉਹ 'ਚ ਤੁਹਾਡਾ ਕਾਦੀਆਂ ਹਲਕਾ ਵੀ ਹੈਗਾ, ਉੱਥੇ ਵੀ ਖੁੱਲ ਜੂਗਾ। ਫਿਰ ਤੁਸੀਂ ਜਾ ਕੇ ਬੀਪੀ ਨਾਲ ਸ਼ੂਗਰ ਚੈੱਕ ਕਰਾ ਕੇ ਦੇਖ ਲਓ, ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੇ ਕੇ ਸਹੀ ਕੰਮ ਕਰਦੇ। ਜੀ।